ਦੁਨੀਆ ਭਰ ਵਿੱਚ ਬੈਠੇ ਸਾਰੇ ਪੰਜਾਬੀ ਪਿਆਰਿਆਂ ਨੂੰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਪੰਜਾਬ ਦੀ ਪਾਰਟੀਸ਼ਨ ਤੇ ਜਿਵੇਂ ਕਿ ਅਸੀਂ ਸਿਲਸਿਲਾ ਸਟਾਰਟ ਕੀਤਾ ਸੀ, ਸਾਡੇ ਨਾਲ ਜੁੜੇ ਹਨ ਡਾਕਟਰ ਇਸ਼ਤਿਆਕ ਅਹਿਮਦ ਸਾਹਿਬ। ਪੰਜਾਬ ਦੀ ਪਾਰਟੀਸ਼ਨ ਨੂੰ ਜਿਸ ਢੰਗ ਨਾਲ ਡਾਕਟਰ ਇਸ਼ਤਿਆਕ ਅਹਿਮਦ ਨੂੰ ਦੇਖਿਆ, ਉਵੇਂ ਹੋਰ ਕਿਸੇ ਨੇ ਨਹੀਂ ਦੇਖਿਆ। ਦੋਨੋਂ ਪੱਖਾਂ ਤੋਂ ਉਹਨਾਂ ਨੇ ਦੇਖਿਆ ਕਿ ਆਮ ਬੰਦੇ ਦੇ ਕੋਲ ਵੀ ਗਿਆ, ਜਿਹੜਾ ਇਸ ਦਾ ਡਾਇਰੈਕਟ ਹਿੱਸਾ ਬਣਦਾ ਹੈ, ਜਿਹੜਾ ਉਜੜਦਾ ਹੈ, ਬਾਅਦ ਦੇ ਵਿੱਚ ਉਹ ਕਿਵੇਂ ਵਸਦਾ ਹੈ, ਕਿਵੇਂ ਉਹ ਅੱਗੇ ਪੰਜਾਬ ਦੀ ਜਿਹੜੀ ਜ਼ਮੀਨੀ ਹਕੀਕਤਾਂ ਨੇ ਉਹਨਾਂ ਨੂੰ ਉਹ ਬੰਦਾ ਕਿਵੇਂ ਦੇਖਦਾ ਹੈ। ਬਹੁਤ ਅੱਛੇ ਤਰੀਕੇ ਨਾਲ ਡਾਕਟਰ ਇਸ਼ਤਿਆਕ ਅਹਿਮਦ ਉਹਨਾਂ ਨੇ ਦੇਖਿਆ। ਅਸੀਂ ਸਿਲਸਿਲਾ ਜਿਹੜਾ ਕੋਈ 2 ਹਫ਼ਤੇ ਪਹਿਲੇ 3 ਹਫ਼ਤੇ ਸਟਾਰਟ ਕੀਤਾ ਸੀ, ਦਰਮਿਆਨ ਦੇ ਵਿੱਚ ਕੋਈ ਥੋੜਾ ਜਿਹਾ ਉਹ ਟੁੱਟਿਆ। ਦੁਬਾਰਾ ਤੋਂ ਮੈਂ ਬੜਾ ਆਪਣੇ ਆਪ ਨੂੰ ਉੱਚ ਬਾਗੀ ਜਿਹੜਾ ਪੰਜਾਬੀ ਚ ਕਹਿੰਦਾ ਹੈ, ਉੱਚੇ ਨਸੀਬ ਵਾਲਾ ਸਮਝਦਾ ਕਿ ਡਾਕਟਰ ਸਾਹਿਬ ਜਦੋਂ ਵੀ ਕਿਹਾ ਹੈ ਪੰਜਾਬ ਦੀ ਪਾਰਟੀਸ਼ਨ ਤੇ, ਉਹਨਾਂ ਦੇ ਅੰਦਰ ਪੰਜਾਬ ਵਸਦਾ ਹੈ, ਖਾਲੀ ਖੁੱਲੀ ਨਾਰਿਆਂ ਦੇ ਨਾਲ ਨਹੀਂ ਹੈ। ਔਰ ਪੰਜਾਬ ਨੂੰ ਜਿਸ ਰੰਗ ਨਾਲ ਫਿਰ ਦੇਖਣਾ ਚਾਹੀਏ, ਉਹ ਸਾਰੇ ਰੰਗ ਇਹਨਾਂ ਦੇ ਕੋਲ ਕਿ ਕੀ ਵਾਪਰੀ ਪੰਜਾਬ ਦੇ ਨਾਲ ਤੇ ਪੰਜਾਬ ਬਿਹਤਰ ਕਿਵੇਂ ਹੋ ਸਕਦਾ ਹੈ, ਡਾਕਟਰ ਸਾਹਿਬ ਇਹ ਵੀ ਦੱਸਦੇ ਨੇ। ਔਰ ਇਹ ਸਾਨੂੰ ਹੁਣ ਸਮਝਣਾ ਪੈਣਾ ਹੈ ਕਿ ਨਿਰਾ ਅਸੀਂ ਉਸ ਤੇ ਨਹੀਂ ਹੈ ਕਿ ਸਾਡੇ ਪੰਜਾਬੀਆਂ ਦੇ ਨਾਲ ਇਹ ਹੋਈ ਉਹ ਹੋਈ। ਬਿਲਕੁਲ ਸਾਰਾ ਹਿਸਟਰੀ ਨੂੰ ਵੇਖਣਾ ਪੈਂਦਾ ਹੈ। ਹਿਸਟਰੀ ਦੇ ਅੰਦਰ ਜੋ ਹੋਇਆ, ਜੋ ਚੰਗਾ ਹੋਇਆ, ਮੰਦਾ ਹੋਇਆ, ਉਹਦੇ ਵਿੱਚੋਂ ਫਿਰ ਨਵੇਂ ਰਸਤੇ ਵੀ ਲੱਭਣੇ ਪੈਂਦੇ। ਸੋ ਨਵੇਂ ਰਸਤੇ ਵੀ ਡਾਕਟਰ ਸਾਹਿਬ ਸਾਨੂੰ ਦੱਸਦੇ ਨੇ। ਤੇ ਅੱਜ ਅਸੀਂ ਇੱਕ ਵਾਰੀ ਤਾਂ ਕਿ ਪਹਿਲੇ ਉਸ ਨੂੰ ਸਮਝ ਲਈਏ ਕਿ ਉਸ ਵੇਲੇ ਦੀ ਜਿਹੜੀ ਸਿਆਸੀ ਜਮਾਤਾਂ ਸੀ, ਉਹਨਾਂ ਦਾ ਕੀ ਰੋਲ ਸੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਇੱਥੇ ਉਹ ਅਕੀਦਤਾਂ ਉਹਨਾਂ ਦੀਆਂ ਹੋਈਆਂ, ਉਧਰ ਵੀ ਇੱਧਰ ਵੀ। ਔਰ ਉਹਨਾਂ ਹੀ ਲੋਕਾਂ ਨੇ ਸਾਰਾ ਕੁਝ ਕੀਤਾ ਸੀ। ਕੋਈ ਤੀਸਰਾ ਬੰਦਾ ਬਾਹਰੋਂ ਆ ਕੇ ਤਾਂ ਨਹੀਂ ਕਰ ਗਿਆ ਸੀ। ਜੇ ਅਗਰ ਕੋਈ ਬਾਹਰ ਵਾਲਾ ਵੀ ਸੀ ਤਾਂ ਉਹਨੂੰ ਸਪੋਰਟ ਤੇ ਇੱਥੋਂ ਦੇ ਲੋਕ ਹੀ ਕਰ ਰਹੇ ਸੀ। ਉਹ ਲੋਕ ਕਿਹੜੇ ਸੀ, ਇਹ ਕਿਉਂ ਉਜਾੜਾ ਪਿਆ, ਇਹਦੇ ਪਿੱਛੇ ਕੀ ਹੋਇਆ। ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਦਫਾ ਫਿਰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ। ਸਾਡੀ 2 ਨਸ਼ਿਸਤਾਂ ਤੇ ਹੋ ਗਈਆਂ ਨੇ ਤੇ ਮੈਨੂੰ ਪਤਾ ਸੀ ਤੁਸੀਂ ਬਿਜ਼ੀ ਸੋ। ਮਾਂ ਬੋਲੀ ਡੇ ਸੀ, ਫਿਰ ਪੰਜਾਬੀ ਡੇ ਤੁਸੀਂ ਮਨਾਇਆ, ਸਾਰੀ ਚੀਜ਼ਾਂ ਮੈਂ ਫੋਲੋ ਕਰਨਾ ਤੇ ਮੈਂ ਖੁਦ ਵੀ ਬੜਾ ਬਿਜ਼ੀ ਸਾਂ। ਤੇ ਹੁਣ ਮੈਂ ਹਾਜ਼ਰ ਹਾਂ ਜਦੋਂ ਵੀ ਤੁਸੀਂ ਕਹੋ। ਆਪਣਾ ਅਹਿਮਦ ਰਜ਼ਾ ਵੱਟੂ ਸਾਹਿਬ, ਤੁਸੀਂ ਸਾਡੇ ਕਰੀਬੀ ਦੋਸਤਾਂ ਚੋਂ, ਔਰ ਪੰਜਾਬ ਲਈ ਤੇ ਅਸੀਂ ਸਾਰਿਆਂ ਦਾ ਇੱਕੋ ਹੀ ਦਿਲ ਸਾਡਾ ਹੈ। ਤੇ ਜ਼ਰੂਰ ਅੱਜ ਦੀ ਗੁਫ਼ਤਗੂ ਸ਼ੁਰੂ ਕਰਦੇ ਹਾਂ। ਮੈਂ ਖੁਸ਼ਕਿਸਮਤ ਹਾਂ ਸਰ ਕਿ ਤੁਹਾਡੇ ਤੋਂ ਮੈਨੂੰ ਚਾਨਣਾ ਮਿਲਦਾ ਰਹਿੰਦਾ ਹੈ। ਜਦੋਂ ਵੀ ਤੁਹਾਨੂੰ ਆਵਾਜ਼ ਮਾਰੀ ਹੈ ਤੁਸੀਂ ਅਵੇਲੇਬਲ ਹੋ। ਤੇ ਅਸੀਂ ਸਰ ਸ਼ੁਰੂ ਕਰੀਏ ਜਿੱਥੋਂ ਅਸੀਂ ਛੱਡਿਆ ਸੀ। ਅਸੀਂ ਪਹੁੰਚੇ ਸੀ ਮਾਰਚ ਤੱਕ। ਤੁਹਾਡੀ ਪਰਸਨਲ ਲਾਈਫ ਡਿਸਕਸ ਕੀਤੀ, ਫਿਰ ਅੱਗੇ ਡਿਸਕਸ ਕਰਦੇ ਕਰਦੇ ਅਸੀਂ ਜਿਹੜੇ ਮਾਰਚ ਦੇ ਫਸਾਦਾਤ ਨੇ ਇੱਥੇ ਤੱਕ ਪਹੁੰਚੇ ਸੀ। ਹੁਣ ਮਾਰਚ ਦੇ ਫਸਾਦਾਤ ਕਿਉਂ ਹੋਏ, ਉਹਦੇ ਤੇ ਤੁਸੀਂ ਕੋਈ ਸ਼ਾਰਟ ਜਿਹਾ ਸਾਨੂੰ ਦੱਸਿਆ ਸੀ। ਔਰ ਇਹ ਕਿਸ ਦਿਨ ਤੋਂ ਮਾਰਚ ਤੋਂ ਸ਼ੁਰੂ ਹੋ ਜਾਂਦੇ ਨੇ। ਫਿਰ ਮਾਰਚ ਦੇ ਜਿਹੜੇ ਫਸਾਦਾਤ ਕੋਈ ਵੀ ਹੁੰਦਾ ਹੈ, ਕੋਈ ਵੀ ਇੱਕ ਇਨਸੀਡੈਂਟ ਹੁੰਦਾ ਹੈ, ਤੇ ਉਹਦੇ ਪਿੱਛੇ ਵਜ੍ਹਾ ਕੋਈ ਹੁੰਦੀ ਹੈ। ਉਹ ਵਜ੍ਹਾ ਪਲੀਜ਼ ਤੇ ਔਰ ਜਿਹੜੇ ਮਾਰਚ ਦੇ ਫਸਾਦਾਤ ਸੀ, ਉਹਨਾਂ ਨੂੰ ਅਗਰ ਅਸੀਂ ਖੋਲ ਲਈਏ ਕਿ ਉਹ ਕੀ ਸਨ, ਤੇ ਸਾਡੇ ਸੁਣਨ ਵਾਸਤੇ ਗਰਾਊਂਡ ਬਣ ਜਾਏਗੀ ਕਿ ਅੱਗੇ ਫਿਰ 47 ਦੇ ਜਿਹੜੇ ਸਾਰੇ ਰਾਈਟਸ ਹੁੰਦੇ, ਫਸਾਦਾਤ ਹੁੰਦੇ, ਉਹ ਉਹਨਾਂ ਦੇ ਪਿੱਛੇ ਬੁਨਿਆਦੀ ਤੌਰ ਤੇ ਮਾਰਚ ਦੇ ਜਿਹੜੇ ਫਸਾਦਾਤ ਸੀ, ਉਹਨਾਂ ਦੀਆਂ ਫਿਰ ਉਹ ਵਜ੍ਹਾ ਨਹੀਂ ਲੱਭੀਆਂ ਗਈਆਂ, ਜਿਸ ਕਰਕੇ ਅੱਗੇ ਫਿਰ ਉਹ ਸਿਲਸਿਲਾ ਚੱਲਦਾ ਗਿਆ। ਪਲੀਜ਼ ਸਰ ਕੋਈ ਅੱਗੇ ਤੇ ਮਾਰਚ ਤੇ ਅਸੀਂ ਆਈਏ ਔਰ ਮਾਰਚ ਤੇ ਕੋਈ ਚੈਨਲ ਜੀ। ਦੇਖੋ, ਮਾਰਚ ਦੇ ਜਿਹੜੇ ਫਸਾਦਾਤ ਹੋਏ ਨੇ, ਜੇ ਉਹ ਨਾ ਹੁੰਦੇ ਤੇ ਸ਼ਾਇਦ ਪੰਜਾਬ ਦਾ ਵੰਡ ਇਸ ਤਰ੍ਹਾਂ ਨਾ ਹੁੰਦੀ ਜਿੰਨੀ ਕਿ ਖੂਨ ਖਰਾਬੇ ਨਾਲ ਹੋਈ ਹੈ। ਠੀਕ ਹੈ, ਇਹਦੇ ਪਿੱਛੇ ਪੰਜਾਬ ਦੀ ਵਾਰੀ ਅਖੀਰ ਵਿੱਚ ਆਈ ਹੈ। ਇਹ ਸ਼ੁਰੂ ਹੋਏ ਨੇ 16 ਅਗਸਤ 1944 ਨੂੰ ਕਲਕੱਤੇ 'ਚ। ਕਲਕੱਤੇ ਤੋਂ ਇਹ ਆਏ ਬਿਹਾਰ ਦੇ ਵਿੱਚ। ਬਿਹਾਰ ਔਰ ਨੋਆਖਲੀ ਉਧਰ ਵੀ ਚਲੇ ਗਏ। ਮੁੰਬਈ 'ਚ ਹੋਏ। ਹਜ਼ਾਰਾ ਡਿਸਟ੍ਰਿਕਟ ਜਿਹੜਾ ਰਾਵਲਪਿੰਡੀ ਦੇ ਨਾਲ ਖੈਬਰ ਪਖਤੂਨਖਵਾ ਦਾ, ਉੱਥੋਂ ਹੋਏ। ਤੇ ਫਿਰ ਕਰਦੇ 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 ਪੰਜਾਬ ਵਿੱਚ, ਜਿਸ ਤਰ੍ਹਾਂ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ, 24 ਜਨਵਰੀ 1947 ਤੋਂ ਮੁਸਲਿਮ ਲੀਗ ਨੇ ਡਾਇਰੈਕਟ ਐਕਸ਼ਨ ਦੀ ਮੂਵਮੈਂਟ ਸ਼ੁਰੂ ਕਰਤੀ। ਉਸ ਡਾਇਰੈਕਟ ਐਕਸ਼ਨ ਮੂਵਮੈਂਟ ਦੇ ਵਿੱਚ ਕਈ ਲੋਕ ਮੁਸਲਮਾਨ ਉਹ ਬਾਹਰ ਲੈ ਆਏ ਉਹਨਾਂ ਨੂੰ ਕਿ ਸਾਨੂੰ ਪਾਕਿਸਤਾਨ ਚਾਹੀਦਾ, ਅਸੀਂ ਹਿੰਦੁਸਤਾਨ ਨਾਲ ਮਿਲ ਕੇ ਨਹੀਂ ਰਹਿਣਾ ਚਾਹੁੰਦੇ। ਠੀਕ ਹੈ, ਤੇ ਹਜ਼ਾਰਾਂ ਲੋਕ ਉਦੋਂ ਖੁਸ਼ ਆਪਣੀ ਮਰਜ਼ੀ ਨਾਲ ਹੀ ਜੇਲ੍ਹ ਵਿੱਚ ਵੀ ਗਏ, ਅਰੈਸਟ ਕੀਤੇ ਗਏ, ਮਤਲਬ ਤੁਸੀਂ ਕਹਿ ਸਕਦੇ ਹੋ। 26 ਫਰਵਰੀ ਨੂੰ ਸਰਖਿਜ਼ਰ ਟਿਵਾਣਾ, ਜਿਹੜੇ ਕਿ ਪੰਜਾਬ ਦੇ ਉਸ ਵੇਲੇ ਆਪਣਾ ਚੀਫ ਮਿਨਿਸਟਰ, ਬਲਕਿ ਪ੍ਰਾਈਮ ਮਿਨਿਸਟਰ ਕਹਿੰਦੇ, 2 ਜਗ੍ਹਾ ਸਨ ਜਿੱਥੇ ਪ੍ਰਾਈਮ ਮਿਨਿਸਟਰ ਸਨ।
ਇੱਕ ਬੰਗਾਲ ਤੇ ਇੱਕ ਪੰਜਾਬ ਦੇ ਵਿੱਚ, ਚਲੋ ਚੀਫ ਮਿਨਿਸਟਰ ਕਹਿ ਲੈਂਦੇ ਆ, ਉਹਨਾਂ ਨੇ ਸਮਝੌਤਾ ਕਰ ਲਿਆ ਮੁਸਲਿਮ ਲੀਗ ਨਾਲ ਕਿ ਬਈ ਠੀਕ ਹੈ, ਅਸੀਂ ਤੁਹਾਡੇ ਜਿਹੜੇ ਅਰੈਸਟਡ ਲੋਕ ਨੇ ਨਾ, ਅਸੀਂ ਉਹਨਾਂ ਨੂੰ ਛੱਡ ਦਿੰਦੇ ਆ ਤੇ ਤੁਸੀਂ ਇਹ ਆਪਣੀ ਐਜੀਟੇਸ਼ਨ ਖਤਮ ਕਰ ਦਿਓ। ਲੇਕਿਨ ਉਸ ਤੋਂ ਪਹਿਲੇ 20 ਫਰਵਰੀ ਨੂੰ, ਚੰਦ ਦਿਨ ਪਹਿਲੇ, ਹਕੂਮਤ ਬਰਤਾਨੀਆ ਨੇ ਐਲਾਨ ਕਰਤਾ ਸੀ ਕਿ ਅਸੀਂ ਜੂਨ 1948 ਤੱਕ ਟ੍ਰਾਂਸਫਰ ਕਰ ਦਿਆਂਗੇ ਪਾਵਰ ਟੂ ਇੰਡੀਅਨਸ, ਯੂਨਾਈਟਿਡ ਔਰ ਡਿਵਾਈਡਡ। ਇਹ ਹੁਣ ਫੈਸਲਾ ਹੋਣਾ ਸੀ, ਠੀਕ ਹੈ। ਸਰ ਖਿਜ਼ਰ ਹਯਾਤ ਟਿਵਾਣਾ, ਤੁਹਾਨੂੰ ਪਤਾ ਹੈ ਪੰਜਾਬ ਯੂਨੀਅਨਿਸਟ ਪਾਰਟੀ ਦੇ ਹੈਗੇ ਸਨ ਪ੍ਰੈਜ਼ੀਡੈਂਟ, ਔਰ ਇਹ ਸਰ ਫਜ਼ਲੇ ਹੁਸੈਨ ਨੇ ਬਣਾਈ ਸੀ 1923 ਦੇ ਵਿੱਚ। 1936 ਚ ਸਰ ਫਜ਼ਲੇ ਹੁਸੈਨ ਦੀ ਜਦੋਂ ਡੈਥ ਹੋ ਗਈ ਤੇ ਸਰ ਸਿਕੰਦਰ ਹਯਾਤ ਬਣ ਗਏ ਆਪਣਾ ਉਸ ਦੇ ਲੀਡਰ। ਔਰ ਪਹਿਲਾ ਜਿਹੜਾ ਇਲੈਕਸ਼ਨ ਹੋਇਆ 1937 ਦਾ, ਉਹਦੇ ਚ ਪੰਜਾਬ ਯੂਨੀਅਨਿਸਟ ਪਾਰਟੀ ਦੀ ਗਵਰਨਮੈਂਟ ਬਣੀ ਸੀ ਪੰਜਾਬ ਦੇ ਵਿੱਚ। ਬਾਅਦ ਵਿੱਚ ਬੜੀਆਂ ਤਬਦੀਲੀਆਂ ਆਈਆਂ ਆਲ ਇੰਡੀਆ ਲੈਵਲ ਦੀ, ਔਰ ਪੰਜਾਬ ਤੱਕ ਵੀ ਫਿਰ ਉਹ ਪਹੁੰਚ ਗਈਆਂ, ਔਰ ਮੁਸਲਿਮ ਲੀਗ ਨੇ ਆਪਣਾ ਇੱਥੇ ਇੱਕ ਦੇ ਬਾਅਦ ਇੱਕ ਕਰਕੇ ਪੈਰ ਜਮਾ ਲਏ, ਔਰ ਸਰ ਖਿਜ਼ਰ ਹਯਾਤ ਟਿਵਾਣਾ ਦੇ ਜਿਹੜੇ ਸਪੋਰਟਰ ਸਨ ਉਹ ਮੁਸਲਿਮ ਲੀਗ ਵਿੱਚ ਆ ਗਏ, ਲੈਂਡਲੋਰਡਸ ਜਿਹੜੇ ਨੇ, ਠੀਕ ਹੈ। ਤੇ ਲਿਹਾਜ਼ਾ ਹੁਣ ਅਸੀਂ ਆ ਜਾਂਦੇ ਹਾਂ ਜਨਵਰੀ 1947, ਜਦੋਂ ਕਿ 24 ਫਰਵਰੀ ਨੂੰ ਸ਼ੁਰੂ ਕਰਕੇ 24 ਜਨਵਰੀ ਨੂੰ ਸ਼ੁਰੂ ਕਰਕੇ 47, 26 ਫਰਵਰੀ ਨੂੰ ਉਹ ਐਜੀਟੇਸ਼ਨ ਖਤਮ ਹੋ ਗਈ। 20 ਫਰਵਰੀ 1947 ਦਾ ਐਲਾਨ ਹੋ ਚੁੱਕਿਆ ਸੀ। ਸਰ ਖਿਜ਼ਰ ਹਯਾਤ ਟਿਵਾਣਾ ਨੇ 2 ਮਾਰਚ 1947 ਨੂੰ ਰਿਜ਼ਾਈਨ ਕਰਤਾ। ਲਿਹਾਜ਼ਾ ਪੰਜਾਬ ਵਿੱਚ ਕੋਈ ਹਕੂਮਤ ਨਹੀਂ ਸੀ। ਜਦ ਕੋਈ ਹਕੂਮਤ ਨਹੀਂ ਸੀ ਤੇ ਫਿਰ ਕੀ ਹੋ ਸਕਦਾ ਸੀ? ਨਵੇਂ ਇਲੈਕਸ਼ਨ ਹੋਣ ਜਾਂ ਜਿਹੜਾ ਇੱਕ ਕਨਸਟੀਟਿਊਸ਼ਨਲ ਹੈਗਾ ਸੀ ਕਿ ਤੁਸੀਂ ਗਵਰਨਰਸ ਰੂਲ ਲਗਾ ਦਿਓ। ਸਰ ਸੌਰੀ, ਮੈਂ ਇੱਕ ਛੋਟਾ ਜਿਹਾ ਕੁਐਸਚਨ ਐਡ ਅਪ ਕਰਦੇ ਜਾਈਏ ਕਿ ਜਿਹੜਾ ਸਰ ਖਿਜ਼ਰ ਹਯਾਤ ਦਾ ਰਿਜ਼ਾਈਨ ਕਰਦਾ ਹੈ, ਇਹਦੇ ਪਿੱਛੇ ਐਜੀਟੇਸ਼ਨ ਜਿਹੜੀ ਮੁਸਲਿਮ ਲੀਗ ਦੀ ਸੀ ਉਹ ਸੀ ਜਾਂ ਕੋਈ ਹੋਰ ਵਜ੍ਹਾ ਬਣੀ ਸੀ? ਨਹੀਂ, ਬਿਲਕੁਲ ਸਿਰਫ ਐਜੀਟੇਸ਼ਨ ਮੁਸਲਿਮ ਲੀਗ ਦੀ ਸੀ, ਔਰ ਉਹਦੇ ਵਿੱਚ ਜ਼ਾਹਿਰ ਹੋ ਗਿਆ ਸੀ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਨਾ ਉਹ ਮੁਸਲਿਮ ਲੀਗ ਵੱਲ ਉਹਦਾ ਰੁਖ ਹੈਗਾ। ਠੀਕ। ਤੇ ਖਿਜ਼ਰ ਹਯਾਤ ਟਿਵਾਣਾ ਨੂੰ ਇਹ ਵੀ ਸਮਝ ਆ ਗਈ ਤੇ ਅੰਗਰੇਜ਼ ਤੇ ਜਾ ਰਹੇ ਨੇ ਤੇ ਮੇਰੇ ਨਾਲ ਫਿਰ ਕੌਣ ਹੋਏਗਾ। ਉਤੋਂ ਉਹ ਇੱਕ ਸ਼ਰੀਫ ਆਦਮੀ ਸਨ, ਲੈਂਡਲੋਰਡ ਤੇ ਐਨ ਸਨ, ਲੇਕਿਨ ਕੁਝ ਲੋਕ ਸ਼ਰੀਫ ਲੋਕ ਵੀ ਹੁੰਦੇ ਨੇ, ਅਸੂਲਾਂ ਵਾਲੇ ਲੋਕ ਵੀ ਹੁੰਦੇ ਨੇ। ਉਹਨਾਂ ਨੇ ਕਿਹਾ ਮੈਂ ਕਮਿਊਨਲ ਪਾਕਿਸਤਾਨ, ਕਮਿਊਨਲ ਪੰਜਾਬ ਦੇ ਹੱਕ 'ਚ ਨਹੀਂ, ਮੈਂ ਯੂਨਾਈਟਿਡ ਪੰਜਾਬ ਦੇ ਹਿੰਦੂ ਮੁਸਲਮਾਨ ਸਿੱਖਾਂ ਦੇ ਬਣਾਏ ਹੋਏ ਪੰਜਾਬ ਦੇ ਜਿਹੜਾ ਹੈ ਉਹਦੇ 'ਚ ਯਕੀਨ ਰੱਖਣਾ। ਕਿਉਂਕਿ 20 ਫਰਵਰੀ ਦੇ ਬਾਅਦ ਐਲਾਨ ਹੋ ਗਿਆ ਕਿ ਅਸੀਂ ਟ੍ਰਾਂਸਫਰ ਕਰ ਦਿਆਂਗੇ ਪਾਵਰ, ਤੇ 2 ਪਾਰਟੀਆਂ ਜਿਹੜੀ ਨੈਸ਼ਨਲ ਲੈਵਲ ਦੀਆਂ ਨੇ, ਉਹ ਇੱਕ ਤੇ ਹੈ ਇੰਡੀਅਨ ਨੈਸ਼ਨਲ ਕਾਂਗਰਸ ਔਰ ਇੱਕ ਹੈ ਆਲ ਇੰਡੀਆ ਮੁਸਲਿਮ ਲੀਗ। ਤੇ ਮੇਰਾ ਰੋਲ ਤੇ ਖਤਮ ਹੋ ਗਿਆ। ਔਰ ਵੈਸੇ ਵੀ 46 ਦਾ ਜਿਹੜਾ ਇਲੈਕਸ਼ਨ ਹੈ ਉਹ ਤਾਂ ਸਾਰੀ ਮੁਸਲਿਮ ਲੀਗ ਜੀਤ ਕੇ ਲੈ ਗਈ ਸੀ ਜੀ। ਲਿਹਾਜ਼ਾ ਉਹਨਾਂ ਨੂੰ ਨਜ਼ਰ ਵੀ ਆਉਂਦਾ ਸੀ ਕਿ ਲੋਕ ਹੁਣ ਪੰਜਾਬ ਦੇ ਜਿਹੜੇ ਮੁਸਲਮਾਨ ਨੇ ਉਹ ਮੁਸਲਿਮ ਲੀਗ ਦੇ ਨਾਲ ਨਹੀਂ ਨੇ। ਸ਼ਾਇਦ ਇਹ ਦੱਸਣਾ ਲਾਜ਼ਮੀ ਹੈ ਕਿ 1909 ਦੇ ਬਾਅਦ ਮੁਸਲਮਾਨਾਂ ਨੂੰ ਕੈਂਡੀਡੇਟਸ ਨੂੰ ਸਿਰਫ ਮੁਸਲਮਾਨ ਵੋਟ ਦਿੰਦੇ ਸਨ ਇਲੈਕਟ ਕਰਨ ਲਈ। ਬਾਕੀ ਹਿੰਦੁਸਤਾਨ ਦੀ ਜਿਹੜੀ ਇਲੈਕਸ਼ਨ ਸਨ ਉਹਦੇ ਵਿੱਚ ਜਨਰਲ ਇਲੈਕਸ਼ਨ ਹੁੰਦੇ ਸਨ, ਯਾਨੀ ਕੋਈ ਵੀ ਲੜ ਸਕਦਾ ਸੀ ਔਰ ਕੋਈ ਵੀ ਪਾਰਟੀ ਉਹਨਾਂ ਨੂੰ ਨੋਮੀਨੇਟ ਕਰ ਸਕਦੀ ਸੀ। ਲੇਕਿਨ 1909 ਦੇ ਬਾਅਦ ਮੁਸਲਮਾਨਾਂ ਲਈ ਰਿਜ਼ਰਵ ਕਰਤੀਆਂ ਗਈਆਂ ਸੀਟਾਂ ਔਰ ਉਹਨਾਂ ਲਈ ਵੋਟ ਸਿਰਫ ਮੁਸਲਮਾਨ ਦੇ ਸਕਦੇ ਸਨ, ਠੀਕ ਹੈ। ਲਿਹਾਜ਼ਾ ਜ਼ਾਹਿਰ ਹੋ ਗਿਆ ਕਿ ਪੰਜਾਬ ਦੇ ਮੁਸਲਮਾਨਾਂ ਨੇ ਮੁਸਲਿਮ ਲੀਗ ਨੂੰ ਵੋਟ ਦਿੱਤਾ ਹੈ, ਮੈਨੂੰ ਤੇ ਨਹੀਂ ਦਿੱਤਾ। ਖਿਜ਼ਰ ਹਯਾਤ ਟਿਵਾਣਾ ਨੂੰ ਨਜ਼ਰ ਆ ਰਿਹਾ ਸੀ। ਔਰ ਅੱਗੇ ਜਾ ਕੇ ਮੈਂ ਯਾਨੀ ਕਿਸ ਬੁਨਿਆਦ ਤੇ ਆਪਣਾ ਨਿਗੋਸ਼ੀਏਟ ਕਰਾਂਗਾ। ਨਿਗੋਸ਼ੀਏਸ਼ਨਸ ਅੰਗਰੇਜ਼ ਦੇ ਦਰਮਿਆਨ, ਕਾਂਗਰਸ ਦੇ ਦਰਮਿਆਨ ਤੇ ਮੁਸਲਿਮ ਲੀਗ ਦੇ ਦਰਮਿਆਨ ਹੋਣਗੀਆਂ। ਸੋ ਮਾਈ ਟਾਈਮ ਇਜ਼ ਅਪ, ਠੀਕ ਹੈ। ਤੇ 2 ਮਾਰਚ ਨੂੰ ਜਦੋਂ ਉਹਨਾਂ ਨੇ ਰਿਜ਼ਾਈਨ ਕੀਤਾ ਤੇ ਉਹਨਾਂ ਦੇ ਜਿਹੜੇ ਕੋਐਲੀਸ਼ਨ ਗਵਰਨਮੈਂਟ ਸੀ ਨਾ ਪੰਜਾਬ ਵਿੱਚ, ਪੰਜਾਬ ਯੂਨੀਅਨਿਸਟ ਪਾਰਟੀ
ਕਾਂਗਰਸ ਪਾਰਟੀ ਔਰ ਸਿੱਖ ਪੰਥਕ ਪਾਰਟੀਆਂ ਤਿੰਨਾਂ ਨੇ ਬਣਾਈ ਸੀ। ਠੀਕ। ਤੇ ਜਿਹੜੇ ਬਾਕੀ ਸਨ ਕਾਂਗਰਸ ਦੇ ਮਿਨਿਸਟਰ ਔਰ ਸਿੱਖ ਮਿਨਿਸਟਰ ਸਨ, ਉਹ ਦੇਵਰ ਸ਼ੌਕਡ, ਕਿਉਂਕਿ ਉਹਨਾਂ ਨੂੰ ਦੱਸਿਆ ਨਹੀਂ ਇਹਨਾਂ ਨੇ, ਆਪਣਾ ਖਿਜ਼ਰ ਟਿਵਾਣਾ ਨੇ, ਕਿ ਮੈਂ ਰਿਜ਼ਾਈਨ ਕਰ ਰਿਹਾ। ਲੇਕਿਨ ਹੋਇਆ ਹੈ ਕਿ there was no government in Punjab from the 2nd of March, ਜਦੋਂ ਰਿਜ਼ਾਈਨ ਕਰਤਾ 3 ਮਾਰਚ ਤੋਂ ਕੋਈ ਹਕੂਮਤ ਨਹੀਂ ਸੀ। ਉਹਦੇ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਨਏ ਇਲੈਕਸ਼ਨ ਕਰਾ ਸਕਦੇ ਹੋ, ਲੇਕਿਨ ਇਲੈਕਸ਼ਨ ਤੇ ਹਲੇ ਹੀ ਹੋਏ ਸਨ ਨਾ 46 ਵਿੱਚ ਜੀ। ਉਹਦੇ ਵਿੱਚ ਜਿਹੜੀ ਫਿਰ 1935 ਐਕਟ ਵਿੱਚ ਹੈਗਾ ਸੀ ਕਿ ਜਦੋਂ ਕੋਈ ਗਵਰਨਮੈਂਟ ਨਾ ਹੋਏ ਔਰ ਲਾਅ ਐਂਡ ਆਰਡਰ ਡਿਸਟਰਬ ਹੋ ਰਹੇ ਹੋਣ ਤੇ ਫਿਰ ਤੁਸੀਂ ਗਵਰਨਰਸ ਰੂਲ ਲਗਾ ਸਕਦੇ ਹੋ। ਲਿਹਾਜ਼ਾ 4 ਨੂੰ 3 ਨੂੰ ਮੈਂ ਉਹ ਲਾਸਟ ਟਾਈਮ ਅਸੀਂ ਗੱਲ ਕਰ ਚੁੱਕੇ ਹੋਏ ਹਾਂ। ਮਾਸਟਰ ਤਾਰਾ ਸਿੰਘ ਨੇ ਨਾਰਾ ਲਾਇਆ ਕਿ ਪਾਕਿਸਤਾਨ ਮੁਰਦਾਬਾਦ। 3 ਦੀ ਰਾਤ ਨੂੰ ਸਿੱਖਾਂ ਨੇ ਤੇ ਬਾਕੀ ਹਿੰਦੂ ਲੀਡਰਸ ਨੇ ਲਾਹੌਰ ਦੇ, ਪੰਜਾਬ ਦੇ ਕੁੜੀ ਬਾਗ ਦੇ ਵਿੱਚ ਪੁਰਾਣੀ ਨਾਰਕਲੀ ਦੇ ਕੋਲ ਇੱਕ ਬੜਾ ਵੱਡਾ ਹੋਈ ਮੀਟਿੰਗ। ਉਹਦੇ 'ਚ ਕਿਹਾ ਕਿ ਅਸੀਂ ਪਾਕਿਸਤਾਨ ਨਹੀਂ ਬਣਨ ਦਿਆਂਗੇ, ਇਹ ਹੈ ਉਹ ਹੈ। ਤੇ 4 ਦੀ ਰਾਤ ਦੇ ਦਿਨ ਤੋਂ ਤੇ ਯਕੀਨਨ ਕੁਝ ਲੋਕ ਕਹਿੰਦੇ ਨੇ 3 ਦੀ ਸ਼ਾਮ ਨੂੰ ਹੀ ਸ਼ਹਿਰ ਦੇ ਵਿੱਚ ਝਗੜੇ ਸ਼ੁਰੂ ਹੋ ਗਏ ਸਨ। ਲੇਕਿਨ 4 ਮਾਰਚ ਨੂੰ ਇਹ ਜਿਹੜਾ ਹੈ ਨਾ ਸਿਵਲ ਲਾਈਨਸ ਥਾਣਾ ਜੀ, ਉਹਦੇ ਸਾਹਮਣੇ ਜਿਹੜਾ ਹੋਸਟਲ ਹੈ ਉਹਦੇ ਨਾਲ ਹੈਗਾ ਇਸਲਾਮੀਆ ਕਾਲਜ ਸਿਵਲ ਲਾਈਨਸ। ਇਹਦਾ ਪਹਿਲੇ ਨਾਂ ਹੁੰਦਾ ਸੀ DAV ਕਾਲਜ। ਹਾਂ ਬਿਲਕੁਲ DAV ਕਾਲਜ ਮੈਂ ਲਾਸਟ ਟਾਈਮ ਭੁੱਲ ਗਿਆ ਸੀ, ਹੁਣ ਮੈਂ ਚੈੱਕ ਕਰ ਲਿਆ। ਉੱਥੋਂ ਦੇ ਸਟੂਡੈਂਟ ਜਿਹੜੇ ਨੇ ਨਾ ਉਹ ਇਹਦੇ ਵਿੱਚ ਆ ਗਏ, ਨਾਸਰ ਬਾਗ ਦੇ ਵਿੱਚ ਨਾਰੇ ਮਾਰਦੇ ਹੋਏ ਕਿ ਅਸੀਂ ਮੁਸਲਿਮ ਲੀਗ ਦੀ ਹਕੂਮਤ ਨਹੀਂ ਬਣਨ ਦਿਆਂਗੇ। ਔਰ ਗਵਰਨਮੈਂਟ ਕਾਲਜ ਦੇ ਜਿਹੜੇ ਸਨ ਪ੍ਰਿੰਸੀਪਲ ਪਤਰਸ ਬੁਖਾਰੀ, ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਕਿ ਵੀ ਇੱਥੇ ਤੇ ਇਹ ਡੈਮੋਨਸਟ੍ਰੇਸ਼ਨ ਹੋ ਰਹੀ ਹੈ ਤੇ ਤੁਸੀਂ ਆਓ। ਪੁਲਿਸ ਨੇ ਆ ਕੇ ਉੱਥੇ ਗੋਲੀ ਚਲਾਤੀ। ਨਾ ਮਜ਼ੇ ਦੀ ਗੱਲ ਹੈ, ਮਜ਼ੇ ਦੀ ਨਹੀਂ ਮਗਰ ਨੋਟ ਕਰਨ ਵਾਲੀ ਗੱਲ ਹੈ ਕਿ 24 ਜਨਵਰੀ 1947 ਤੋਂ ਲੈ ਕੇ 26 ਫਰਵਰੀ ਜੂਨ ਤੱਕ ਐਡੀ ਵੱਡੀ ਐਜੀਟੇਸ਼ਨ ਹੋਈ, ਪੁਲਿਸ ਨੇ ਕਿਧਰੀ ਗੋਲੀ ਨਹੀਂ ਚਲਾਈ। ਕਿਧਰੀ ਗੋਲੀ ਨਹੀਂ ਚਲਾਈ। 4 ਮਾਰਚ ਨੂੰ ਆ ਕੇ ਔਰ ਉਹ ਵੀ ਸਟੂਡੈਂਟਸ ਤੇ ਗੋਲੀ ਚਲਾਤੀ ਜਿਹੜੇ ਕਿ ਸਿਰਫ ਐਜੀਟੇਟ ਕਰ ਰਹੇ ਸਨ, ਔਰ ਕਈ ਲੋਕ ਮਾਰੇ ਗਏ ਉੱਥੇ। ਉਹਨਾਂ ਚੋਂ ਇੱਕ ਦੀ ਭੈਣ ਜਿਹੜੀ ਹੈ, ਉਹਦਾ ਇੰਟਰਵਿਊ ਵੀ ਮੇਰਾ ਹੈ ਪੰਜਾਬ ਵਾਲੀ ਕਿਤਾਬ ਵਿੱਚ, ਵਿਮਲ ਇਸਰ ਦਾ। ਉਹਨਾਂ ਨੇ ਪੂਰਾ ਦੱਸਿਆ ਕਿ ਕਿਸ ਤਰ੍ਹਾਂ ਮੇਰੇ ਭਰਾ ਉਹ ਗਏ ਸਨ ਤੇ ਉਹਨਾਂ ਨੂੰ ਮਾਰੇ ਗਏ। ਲਾਹੌਰ ਦੀ ਫੈਮਿਲੀ ਸੀ, ਸ਼ਹਿਰ ਦੇ ਰਹਿਣ ਵਾਲੇ ਹਿੰਦੂ ਸਨ। ਹਾਂਜੀ, 4 ਨੂੰ ਪੁਲਿਸ ਨੇ ਗੋਲੀ ਚਲਾਈ ਹੈ। ਇਹ ਜਿਹੜੇ 5 ਹਫ਼ਤੇ ਮੁਸਲਿਮ ਲੀਗ ਦੀ ਐਜੀਟੇਸ਼ਨ ਹੋਈ ਹੈ ਔਰ ਖਿਜ਼ਰ ਯਾਰ ਟਿਵਾਣਾ ਦੀ ਹਕੂਮਤ ਸੀ, ਉਹਨਾਂ ਨੇ ਗੋਲੀ ਨਹੀਂ ਚਲਾਉਣ ਦਿੱਤੀ। ਇਹ ਨੋਟ ਕਰੋ, we did not let the police open fire। ਮੈਂ ਇਹ ਨਹੀਂ ਕਹਿ ਰਿਹਾ ਕਿ ਸਰ ਐਵਨ ਜੈਂਕਿੰਸ ਨੇ ਕਿਹਾ ਸੀ ਗੋਲੀ ਚਲਾ ਦਿਓ। ਇਹ ਪੰਜਾਬ ਪੁਲਿਸ ਦਾ ਫੈਸਲਾ ਹੋਣਾ ਹੈ, ਕਿਉਂਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ 57.1% ਮੁਸਲਮਾਨ ਸਨ, ਲੇਕਿਨ ਪੰਜਾਬ ਪੁਲਿਸ ਵਿੱਚ ਸਰ ਸਿਕੰਦਰ ਹਯਾਤ ਦੇ ਦੌਰ ਵਿੱਚ ਬਹੁਤ ਮੁਸਲਮਾਨ ਭਰਤੀ ਕੀਤੇ ਗਏ ਸਨ। 73% ਪੁਲਿਸ ਪੰਜਾਬ ਦੀ ਜਿਹੜੀ ਸੀ ਮੁਸਲਮਾਨ ਸੀ। ਠੀਕ, ਇਹ ਪਰਸੈਂਟੇਜ ਇਹ ਸਾਰਾ ਯਾਦ ਰੱਖਣਾ ਪਏਗਾ ਕਿ 4 ਨੂੰ ਗੋਲੀ ਚੱਲੀ, ਉਸ ਦੌਰਾਨ ਨਹੀਂ ਚੱਲੀ ਜਦੋਂ ਡਾਇਰੈਕਟ ਐਕਸ਼ਨ ਹੋ ਰਿਹਾ ਸੀ ਮੁਸਲਿਮ ਲੀਗ ਦਾ, ਕਿਉਂਕਿ ਸਰ ਖਿਜ਼ਰ ਹਯਾਤ ਟਿਵਾਣਾ ਵਾਜ਼ ਏ ਜੈਂਟਲਮੈਨ। 4 ਨੂੰ ਗੋਲੀ ਚੱਲੀ, 4 ਨੂੰ ਛੁਰੀਆਂ ਵੀ ਚੱਲੀਆਂ ਇਹ ਸ਼ਹਿਰ ਦੇ ਵਿੱਚ, ਡੱਬੀ ਬਾਜ਼ਾਰ ਔਰ ਸੂਆ ਬਾਜ਼ਾਰ ਔਰ ਕੁਝ ਮਹੱਲਿਆਂ ਦੇ ਵਿੱਚ। 4 ਦੀ ਸ਼ਾਮ ਨੂੰ ਤੁਹਾਨੂੰ ਪਤਾ ਹੈ ਲਾਹੌਰ ਦਾ ਜਿਹੜਾ ਮੁਗਲਪੁਰਾ ਹੈ ਨਾ, ਉਹ ਰੇਲਵੇ ਵਰਕਸ਼ਾਪ ਜੀ, ਉੱਥੇ ਰੋਜ਼ ਅੰਮ੍ਰਿਤਸਰ ਤੋਂ ਲੋਕ ਕੰਮ ਕਰਨ ਆਉਂਦੇ ਹੁੰਦੇ ਸਨ। ਸ਼ਾਮ ਤੱਕ ਇਹ ਖਬਰ ਅੰਮ੍ਰਿਤਸਰ ਵਿੱਚ ਪਹੁੰਚ ਗਈ ਕਿ ਲਾਹੌਰ ਵਿੱਚ ਤੇ ਆਪਣਾ ਹੋ ਰਹੇ ਨੇ, ਫਸਾਦ ਹੋ ਰਹੇ ਨੇ, ਕਮਿਊਨਲ ਰਾਈਟਸ ਹੋ ਰਹੇ ਨੇ। ਉੱਥੇ ਹੀ ਸ਼ਾਮ ਨੂੰ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਉਹ ਕੀ ਕਹਿੰਦੇ ਨੇ, ਉਹਨਾਂ ਦਾ ਮੇਨ ਬਾਜ਼ਾਰ ਹੈ ਕੀ ਨਾ, ਖੈਰ ਜਿਹੜਾ ਉਹਨਾਂ ਦਾ ਮੇਨ ਬਾਜ਼ਾਰ ਹੈ ਉਹਦਾ ਨਾਂ ਇੱਕਦਮ ਯਾਦ ਆ ਜਾਏਗਾ। ਉੱਥੇ ਬੋਤਲਾਂ ਚਲੀਆਂ, ਉੱਥੇ ਕਿਰਪਾਨਾਂ ਚਲੀਆਂ। ਲਿਹਾਜ਼ਾ 4 ਦੀ ਸ਼ਾਮ ਤੋਂ ਅੰਮ੍ਰਿਤਸਰ ਵੀ ਇਨਵੋਲਵ ਹੋ ਜਾਂਦਾ ਹੈ।
ਔਰ ਅੰਮ੍ਰਿਤਸਰ ਮੈਂ ਬਾਅਦ ਵਿੱਚ ਦੱਸਾਂਗਾ ਕਿ ਕੌਣ ਲੋਕ ਇਹਦੇ ਪਿੱਛੇ ਸਨ, ਪਹਿਲੇ ਉਹਦੀ ਕ੍ਰੋਨੋਲੋਜੀ ਦੇਖ ਲਓ ਤੁਸੀਂ। ਠੀਕ।